People of Akhand Bharat or Greater India have had the same DNA for over 40,000 years, and everyone in Akhand Bharat is a Hindu. Akhand Bharat is a term coined for the concept of unified Greater India, which projects modern day Afghanistan. ਇਹਨਾਂ ਦਾ ਅਖੰਡ ਭਾਰਤ ਹੈ ਬੰਗਲਾਦੇਸ਼, ਭੂਟਾਨ, ਇੰਡੀਆ, ਮਾਲਦੀਵਸ, ਮਿਆਂਮਾਰ, ਨੇਪਾਲ, ਪਾਕਿਸਤਾਨ, ਸ੍ਰੀਲੰਕਾ and Tibet as one nation. ਸਟੂਡੈਂਟ ਉੱਥੋਂ ਨਾਰਥ ਈਸਟ ਸਟੇਟਾਂ ਦੇ ਮਨੀਪੁਰ ਜਾਂ ਅਸਾਮ ਜਾਂ ਦੂਜੇ ਇੱਧਰਲੇ ਦਿੱਲੀ ਜਾਂ ਬੰਬੇ ਦੇ ਕਾਲਜਾਂ ਯੂਨੀਵਰਸਿਟੀਆਂ 'ਚ ਪੜ੍ਹਦੇ ਨੇ, ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਜ਼ਲੀਲ ਕੀਤਾ ਜਾਂਦਾ, ਉਹਨਾਂ ਨੂੰ ਤਾਂ ਕਦੇ ਐਕਸੈਪਟ ਨਹੀਂ ਕੀਤਾ। ਹੁਣ ਇਹ ਅਖੰਡ ਭਾਰਤ ਬਣ ਗਿਆ। ਹੁਣ ਇਹ ਤਾਂ 40,000 ਸਾਲ ਦੇ DNA ਦੀ ਗੱਲ ਕਰਦਾ। ਈਵਨ 2,500 ਸਾਲ ਪਹਿਲਾਂ ਵੀ ਭਾਰਤ ਦੇ ਵਿੱਚ 570 ਅੱਡ ਕਿੰਗਡਮ ਸੀ। ਜਦੋਂ ਬੁੱਧ ਪੈਦਾ ਹੋਇਆ, ਇਹਨਾਂ ਦਾ ਕਦੋਂ ਅਖੰਡ ਭਾਰਤ ਬਣਿਆ? Some feel comfortable in calling themselves as Hindus, some don't. Some say that they are not Hindus but Hinduvi, while others say they are Bharatiya. We are okay with everything, as the fact remains that everyone in Akhand Bharat is a Hindu. Viewers, welcome back on program. So here's another section ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ RSS ਦੇ ਮੁਖੀ ਮੋਹਨ ਭਾਗਵਤ ਵੱਲੋਂ ਦਿੱਲੀ ਵਿੱਚ ਕੀਤੀ ਜਾ ਰਹੀ 3 ਰੋਜ਼ਾ ਲੈਕਚਰ ਸੀਰੀਜ਼ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਅਖੰਡ ਭਾਰਤ ਦੇ ਲੋਕਾਂ ਦਾ ਪਿਛਲੇ 40,000 ਸਾਲ ਤੋਂ ਇੱਕੋ ਹੀ DNA ਹੈ ਔਰ ਮੋਹਨ ਭਾਗਵਤ ਨੇ ਅਖੰਡ ਭਾਰਤ ਵਿੱਚ ਸਾਰਕ ਦੇਸ਼ਾਂ ਤੋਂ ਇਲਾਵਾ ਤਿੱਬਤ ਨੂੰ ਵੀ ਸ਼ਾਮਲ ਕਰ ਲਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਆਰਟੀਫਿਸ਼ੀਅਲ ਯੂਨੀਅਨ ਇੰਡੀਆ, ਜਿਹੜੀ ਸੋਵੀਅਤ ਯੂਨੀਅਨ ਜਾਂ ਯੂਗੋਸਲਾਵੀਆ ਵਾਂਗ ਜਿਹੜੀ ਹੈ ਆਰਟੀਫਿਸ਼ੀਅਲ ਹਿੱਸਾ ਸੀ, ਔਰ ਜਿਵੇਂ ਸੋਵੀਅਤ ਯੂਨੀਅਨ ਦੇ 15 ਟੁਕੜੇ ਹੋਏ, 7-8 ਯੂਗੋਸਲਾਵੀਆ ਦੇ ਹੋਏ, ਉਹ ਭਾਰਤ ਵੀ 10-15 ਟੁਕੜਿਆਂ 'ਚ ਵੰਡਣ ਵੱਲ ਵੱਧ ਰਿਹਾ। ਪਰ ਦੂਸਰੇ ਪਾਸੇ ਤੁਸੀਂ ਇਸ ਨੂੰ ਉਹਨਾਂ ਦੀ ਨੈਰੇਟਿਵ ਦੀ ਗੱਲ ਕਹੋ, ਉਹਨਾਂ ਦਾ ਦੁਨੀਆ ਤੋਂ ਅੱਖਾਂ ਬੰਦ ਕਰਕੇ ਆਪਣੇ ਸੰਸਾਰ 'ਚ ਰਹਿਣ ਦੀ ਗੱਲ ਕਹੋ, ਜਾਂ ਇਸ ਨੂੰ ਕੀ ਤੁਸੀਂ ਲਕਬ ਦਿਓ, ਲੇਕਿਨ RSS ਜਿਹਨੂੰ ਕਾਇਮ ਹੋਇਆ 100 ਸਾਲ ਹੋ ਗਏ ਨੇ, 1925 ਦੇ ਵਿੱਚ ਹੋਂਦ 'ਚ ਆਇਆ, 2025 'ਚ 100 ਸਾਲ, ਉਹ ਆਪਣੀ ਉਸ ਖੇਡ ਦੇ ਉੱਤੇ ਅਖੰਡ ਭਾਰਤ, ਜਿਸ ਭਾਰਤ ਨੂੰ ਦੇ ਉਹ ਸੁਪਨੇ ਦੇਖਦੇ ਨੇ, ਉਹ ਸਾਰੇ ਨੂੰ ਉਹ ਦੁਬਾਰਾ ਹਾਸਲ ਕਰਨ ਦੇ ਲਈ ਜਿਹੜਾ ਹੈ ਉਸ ਪੂਰਾ ਆਪਣਾ ਉਹ ਨੈਰੇਟਿਵ ਨੂੰ ਉਵੇਂ ਹੀ ਸਿਰਜ ਰਹੇ ਨੇ। ਦਿੱਲੀ ਦੇ ਵਿੱਚ RSS ਨੇ ਇੱਕ 3 ਰੋਜ਼ਾ ਆਪਣੀਆਂ ਲੈਕਚਰ ਸੀਰੀਜ਼ ਰੱਖੀਆਂ। ਉਹ ਸਿਰਫ ਉਹਦੇ 'ਚ ਕੋਈ RSS ਦੇ ਵਲੰਟੀਅਰ ਨਹੀਂ ਨੇ, ਈਵਨ ਚਾਈਨਾ, ਜਾਪਾਨ, ਇੰਗਲੈਂਡ, ਅਮਰੀਕਾ, ਇਹਨਾਂ ਦੇ ਡਿਪਲੋਮੈਟਸ ਨੂੰ ਸੱਦਾ ਦਿੱਤਾ ਹੈ। ਸਾਬਕਾ ਚੀਫ ਜਸਟਿਸ, ਸਾਬਕਾ ਫੌਜੀ ਮੁਖੀ, ਵੱਡੇ ਵੱਡੇ ਅਧਿਕਾਰੀ, ਉਹ ਸਾਰੇ ਜਿਹੜੇ ਨੇ ਉਹਦਾ ਹਿੱਸਾ ਹੁੰਦੇ ਨੇ। ਪਿਛਲੇ ਸਾਲ ਵੀ ਸੀ, ਪਰ ਹੁਣ ਵੀ 1200-1300 ਬੰਦੇ ਜਿਹੜੇ ਉਸ ਲੈਵਲ ਦੇ ਜਿਹੜੇ ਦੋਜ਼ ਹੂ ਮੈਟਰ, ਉਹਨਾਂ ਨੂੰ ਐਡਰੈਸ ਕਰਦੇ ਆ। ਮੋਹਨ ਭਾਗਵਤ ਜਿਹੜਾ RSS ਦਾ ਚੀਫ ਹੈ, ਉਹਦੇ 'ਚ ਉਹਨੇ 2 ਗੱਲਾਂ ਜਿਹੜੀਆਂ ਅਹਿਮੀਅਤ ਵਾਲੀਆਂ ਨੇ, ਉਹਨਾਂ ਨੂੰ ਅਸੀਂ ਜਿਹੜੇ ਤਾਂ ਇਹ ਸਾਰੀ RSS ਦੀ ਆਈਡੀਓਲੋਜੀ ਨੂੰ ਸਮਝਦੇ ਨੇ, ਸਾਨੂੰ ਤਾਂ ਕੋਈ ਭੁਲੇਖਾ ਨਹੀਂ ਹੈ ਕਿ ਫਰੋਮ ਵੇਅਰ ਦੇ ਆਰ ਕਮਿੰਗ, ਪਰ ਜਿਹੜੇ ਦੂਸਰਿਆਂ ਨੂੰ ਇਹ ਲੱਗਦਾ ਹੁੰਦਾ ਹੈ ਕਿ ਜੀ ਨਹੀਂ ਇਹ ਵੀ ਇੱਕ ਜਮਾਤ ਵਾਂਗ ਹੈ, ਨਹੀਂ, ਇਹ ਇੱਕ ਆਪਣੇ ਆਪ 'ਚ ਹਿੰਦੂਤਵਾਦ ਦੀ ਮੂਵਮੈਂਟ ਦਾ ਜਿਹੜਾ ਫੰਬ ਹੈ, ਜਿਹਨੂੰ ਕਿ ਉਸ ਨੂੰ ਕਹਿੰਦੇ ਨੇ ਫਾਊਂਟੇਨ ਹੈਡ ਹੈ, ਉਹ ਨਾਗਪੁਰ ਹੈ, RSS ਹੈ। ਔਰ ਇਹ ਹੁਣ ਸਭ ਚੀਜ਼ ਦੇ ਐਕਸਪਰਟ ਵੀ ਬਣੇ ਨੇ, ਔਰ ਹੈਡਲਾਈਨ ਵੀ ਮੋਹਨ ਭਾਗਵਤ ਦੇ ਸਟੇਟਮੈਂਟ ਦੀ ਇਹ ਲਾਈ ਹੈ ਕਿ ਵੀ ਪੀਪਲ ਲਿਵਿੰਗ ਇਨ ਅਖੰਡ ਭਾਰਤ ਹੈਵ ਹੈਡ ਦਾ ਸੇਮ DNA ਫॉर ਓਵਰ 40,000 ਈਅਰਸ। 40,000 ਸਾਲ। ਹੁਣ 40,000 ਸਾਲ ਦਾ ਪਤਾ ਨਹੀਂ ਕਿਹੜਾ ਡਾਇਨਾਸੌਰ ਇਹਨਾਂ ਨੇ ਲੱਭਿਆ, ਕਿ ਕੋਈ ਬਾਂਦਰ ਦਾ ਪਿੰਜਰ ਲੱਭਿਆ ਹੈ ਜਿਹਦਾ DNA ਮੋਹਨ ਭਾਗਵਤ ਦੇ DNA ਨਾਲ ਮਿਲਦਾ ਹੋ ਸਕਦਾ ਹੈ। ਲੇਕਿਨ ਤੁਸੀਂ ਇਹ ਠੀਕ ਹੈ ਵੀ ਸਿਵਲਾਈਜੇਸ਼ਨ ਦੇ ਤੌਰ 'ਤੇ ਜਦੋਂ ਅਸੀਂ ਆਪਣੇ ਖਿੱਤੇ ਦੀ ਸਿਵਲਾਈਜੇਸ਼ਨ ਦੀ ਗੱਲ ਕਰਦੇ ਹਾਂ, ਉਹ ਵੀ ਕੋਈ ਅਖੰਡ ਭਾਰਤ ਦੀ ਨਹੀਂ ਹੈ। ਇੰਡਸ ਵੈਲੀ ਸਿਵਲਾਈਜੇਸ਼ਨ, ਜਿਹਦੇ 'ਚ ਮੋਹਨਜੋਦਾੜੋ ਜਾਂ ਹੜੱਪਾ ਜਾਂ ਦੂਸਰਾ, 5-6 ਹਜ਼ਾਰ ਸਾਲ ਪਹਿਲਾਂ ਉਹ ਪੰਜਾਬ ਦੀ ਸਿਵਲਾਈਜੇਸ਼ਨ ਹੈ। ਉਹਦਾ ਕੋਈ ਵੀ ਨਾ ਇੰਡੀਆ ਦੇ ਸਾਊਥ ਨਾਲ ਤਾਲੁਕ ਹੈ, ਨਾ ਨਾਰਥ ਈਸਟ ਨਾਲ ਹੈ। ਹੁਣ ਇਹ ਮੋਹਨ ਭਾਗਵਤ 40,000 ਸਾਲ ਤੋਂ ਕਹਿ ਰਿਹਾ ਵੀ ਜਿਹੜੇ ਇੱਥੇ ਰਹਿਣ ਵਾਲੇ ਨੇ ਉਹ ਹਿੰਦੂ ਹੀ ਨੇ, ਤੇ ਉਹਨਾਂ ਦਾ DNA ਜਿਹੜਾ ਉਹ ਹਿੰਦੂ ਹੈ। ਉਹਨੇ ਕਿਹਾ ਜੀ ਪੀਪਲ ਆਫ ਅਖੰਡ ਭਾਰਤ or Greater India have had the same DNA
for over 40,000 years and everyone in ਅਖੰਡ ਭਾਰਤ is a Hindu. ਹਰ ਕੋਈ, ਔਰ ਅਖੰਡ ਭਾਰਤ ਦੀ ਜਿਹੜੀ ਬਾਉਂਡਰੀਜ਼ ਤੁਸੀਂ ਜਦੋਂ ਸੁਣਦੇ ਹੋ, ਅਖੰਡ ਭਾਰਤ is a term coined for the concept of unified greater India which projects modern day Afghanistan. ਇੰਡੀਆ ਤਾਂ ਹੈ ਹੀ ਹੈ, ਅੱਜ ਦਾ ਅਫਗਾਨਿਸਤਾਨ ਵੀ ਇਹਨਾਂ ਦਾ ਅਖੰਡ ਭਾਰਤ ਹੈ, ਬੰਗਲਾਦੇਸ਼, ਭੂਟਾਨ, ਇੰਡੀਆ, ਮਾਲਦੀਵਸ, ਮਿਆਂਮਾਰ, ਨੇਪਾਲ, ਪਾਕਿਸਤਾਨ, ਸ੍ਰੀਲੰਕਾ ਐਂਡ ਤਿੱਬਤ ਐਜ਼ ਵਨ ਨੇਸ਼ਨ। ਹੁਣ ਤਾਂ ਇਹਨਾਂ ਦੇ ਅਖੰਡ ਭਾਰਤ 'ਚ, ਅੱਗੇ ਤਿੱਬਤ ਦਾ ਨਹੀਂ ਸੀ ਜ਼ਿਕਰ ਕਰਦੇ, ਚੀਨ ਤੋਂ ਜੁੱਤੀਆਂ ਖਾਣ ਨੂੰ ਇਹਨਾਂ ਦਾ ਜੀ ਕਰਦਾ, ਹੁਣ ਤਿੱਬਤ ਨੂੰ ਵੀ ਜਿਹੜਾ ਅਖੰਡ ਭਾਰਤ ਦਾ ਹਿੱਸਾ ਬਣਾ ਰਿਹਾ। ਉਹ ਤੁਹਾਡਾ ਜੇ 1 ਮਹੀਨਾ ਪਹਿਲਾਂ ਤਾਂ ਮੋਦੀ ਕਹਿ ਰਿਹਾ ਸੀ, ਦੇਖिए हमारे भारत में अब भगवान आ गए जिनकी छोटी छोटी आंखें हैं, आपको मालूम है कहाँ किसकी बात मैं कर रहा हूँ। ਉਹ ਜਿਹੜੇ ਤਿੱਬਤ ਵਾਲੇ ਨੇ ਉਹਨਾਂ ਦੀਆਂ ਅੱਖਾਂ ਜਿਹੜੀਆਂ ਨੇ ਉਹ ਮੋਹਨ ਭਾਗਵਤ ਦੀਆਂ ਅੱਖਾਂ ਜਿਹਦੇ ਸੁਰਮਾ ਪਾਇਆ ਹੁੰਦਾ ਉਹਦੇ ਵਰਗੀਆਂ ਨੇ ਕਿ ਕੋਈ ਹੋਰ ਨੇ। ਉਹ ਤੁਹਾਡੇ ਕਿੱਥੋਂ ਹੋ ਗਏ? ਉਹ ਤਾਂ ਰੇਸ ਹੀ ਮੰਗੋਲ ਰੇਸ ਹੈ ਜਿਨ੍ਹਾਂ ਨੂੰ ਤੁਸੀਂ ਕੰਟੈਂਪਟ ਦੇ ਨਾਲ ਕਰਦੇ ਹੋ। ਔਰ ਜਿਹੜੇ ਸਟੂਡੈਂਟ ਉੱਥੋਂ ਨਾਰਥ ਈਸਟ ਸਟੇਟਾਂ ਦੇ, ਮਨੀਪੁਰ ਜਾਂ ਅਸਾਮ ਜਾਂ ਦੂਜੇ ਇੱਧਰਲੇ ਦਿੱਲੀ ਜਾਂ ਬੰਬੇ ਦੇ ਕਾਲਜਾਂ ਯੂਨੀਵਰਸਿਟੀਆਂ 'ਚ ਪੜ੍ਹਦੇ ਨੇ, ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਜ਼ਲੀਲ ਕੀਤਾ ਜਾਂਦਾ, ਉਹਨਾਂ ਨੂੰ ਤਾਂ ਕਦੇ ਐਕਸੈਪਟ ਹੀ ਨਹੀਂ ਕੀਤਾ। ਹੁਣ ਇਹ ਅਖੰਡ ਭਾਰਤ ਬਣ ਗਿਆ। ਫਿਰ ਇੰਨਾ ਵੱਡਾ ਝੂਠ, ਹੁਣ ਇਹਨਾਂ ਦਾ ਹੀ ਰਜਨੀਸ਼ ਜਿਹਨੇ ਬਾਅਦ 'ਚ ਆਪਣਾ ਨਾਮ ਉਸ਼ੋ ਰੱਖਿਆ ਜਾਪਾਨੀਆਂ ਦੇ ਲਫ਼ਜ਼ ਦੇ ਉੱਤੇ, ਉਹਦੀ ਇਹ ਸਟੇਟਮੈਂਟ, ਹੁਣ ਜਿਹੜਾ ਮਹਾਤਮਾ ਬੁੱਧ ਹੈ ਉਹ ਆਲਮੋਸਟ ਜੀਸਸ ਤੋਂ 400 ਸਾਲ ਪਹਿਲਾਂ ਪੈਦਾ ਹੋਇਆ। ਹੁਣ ਇਹ ਤਾਂ 40,000 ਸਾਲ ਦੇ DNA ਦੀ ਗੱਲ ਕਰਦਾ। ਈਵਨ 2,500 ਸਾਲ ਪਹਿਲਾਂ ਵੀ ਭਾਰਤ ਦੇ ਵਿੱਚ 570 ਅੱਡ ਕਿੰਗਡਮ ਸੀ ਜਦੋਂ ਬੁੱਧ ਪੈਦਾ ਹੋਇਆ। ਇਹਨਾਂ ਦਾ ਕਦੋਂ ਅਖੰਡ ਭਾਰਤ ਬਣਿਆ ਤੇ ਕਦੋਂ ਇਹ ਹੈ? ਹਾਂ, ਐਮਪਾਇਰ ਜ਼ਰੂਰ ਬਣੇ, ਚੰਦਰਗੁਪਤ ਮੌਰੀਆ ਸੀ ਜਾਂ ਜੈਪਾਲ ਸੀ, ਉਹਦੇ 'ਚ ਕਦੇ ਸਾਊਥ ਇੰਡੀਆ ਕਦੇ ਇਹਨਾਂ ਦਾ ਹਿੱਸਾ ਨਹੀਂ ਸੀ, ਨਾਰਥ ਈਸਟ ਕਦੇ ਇਹਨਾਂ ਦਾ ਹਿੱਸਾ ਨਹੀਂ ਸੀ। ਇਹ ਠੀਕ ਹੈ ਵੀ ਜਦੋਂ ਬੁੱਧਿਜ਼ਮ ਦਾ ਫੈਲਾਅ ਹੋਇਆ, ਅਫਗਾਨਿਸਤਾਨ ਦੇ ਵਿੱਚ ਵੀ ਬੁੱਧਿਜ਼ਮ ਸੀ, ਪੰਜਾਬ ਦੇ ਵਿੱਚ ਵੀ ਬੁੱਧਿਜ਼ਮ ਸੀ। ਉਸ ਜ਼ਮਾਨੇ ਦੀਆਂ 2 ਵੱਡੀਆਂ ਯੂਨੀਵਰਸਿਟੀਆਂ ਤਕਸ਼ਿਲਾ ਔਰ ਨਾਲੰਦਾ ਪਾਟਲੀਪੁੱਤਰ 'ਚ ਸੀ ਜਿਹੜੀ ਬਿਹਾਰ ਦੀ ਰਾਜਧਾਨੀ ਪਟਨਾ ਸਾਹਿਬ ਹੈ, ਔਰ ਤਕਸ਼ਿਲਾ ਅੱਜ ਵੀ ਪਾਕਿਸਤਾਨ ਦੇ ਵਿੱਚ ਰਾਵਲਪਿੰਡੀ ਦੇ ਨੇੜੇ ਹੈ। ਇਹ ਐਮਪਾਇਰ ਸਨ, ਲੇਕਿਨ ਇਹ ਕਦੇ ਵੀ ਅਖੰਡ ਭਾਰਤ, ਔਰ ਉਹਨਾਂ 'ਚ ਵੀ ਉਹਨਾਂ ਦੀ ਇੱਕ ਲਿਮਿਟੇਸ਼ਨ ਸੀ ਕਿ ਵੀ ਕਿੰਨਾ ਕੁ ਉਹਨਾਂ ਨੇ, ਲੇਕਿਨ ਜਦੋਂ ਇਹਨਾਂ ਨੇ ਆਪਣਾ ਉਹ ਪਾਰਟ ਕਰਨਾ ਹੀ ਹੈ, ਝੂਠ ਵੇਚਣਾ, ਔਰ ਇਹ ਉਹਨਾਂ ਨੇ ਕਿਹਾ ਜੀ ਇਹ ਸਾਰੇ ਜਿਹੜੇ ਨੇ ਇਹ ਅਖੰਡ ਭਾਰਤ ਦਾ ਹਿੱਸਾ ਨੇ, DNA ਤੁਹਾਡਾ ਸਾਰਿਆਂ ਦਾ ਹਿੰਦੂ ਹੈ, ਤੁਸੀਂ ਮੰਨੋ ਜਾਂ ਨਾ ਮੰਨੋ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਸਮ ਫੀਲ ਕੰਫਰਟੇਬਲ ਇਨ ਕਾਲਿੰਗ themselves ਐਜ਼ ਹਿੰਦੂਜ਼, ਸਮ ਡੋਂਟ, ਸਮ ਸੇ ਦੈਟ ਦੇ ਆਰ ਨਾਟ ਹਿੰਦੂਜ਼ ਬਟ ਹਿੰਦਵੀ, while others say they are Bharatiya. We are okay with everything as the fact remains that everyone in ਅਖੰਡ ਭਾਰਤ is a Hindu. ਉਹ ਕਹਿੰਦੇ ਆਪਣੇ ਆਪ ਨੂੰ ਹਿੰਦਵੀ ਕੋ, ਭਾਰਤੀ ਕੋ, ਇੰਡੀਅਨ। ਅਸੀਂ ਤੁਹਾਨੂੰ ਤਿੱਬਤ ਵਾਲਿਆਂ ਨੂੰ ਵੀ ਹਿੰਦੂ ਮੰਨਦੇ ਹਾਂ, ਅਸੀਂ ਇੱਧਰ ਨੂੰ ਵੀ ਹਿੰਦੂ ਮੰਨਦੇ ਹਾਂ। ਔਰ ਇਹ ਜਿਹੜਾ ਸਾਰੇ, ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਇਹਨਾਂ ਦੀ ਸੋਚ ਕਿੱਥੇ ਖੜੀ ਹੈ। ਹੁਣ ਜਿਹੜੇ ਸਮਝਦੇ ਨੇ ਕਿ ਜੀ ਦੇਖੋ ਸਾਡੇ ਲਈ ਇੰਨਾ ਵੱਡਾ ਹਿੰਦੁਸਤਾਨ ਹੈ, ਉਹਦੇ 'ਚ ਸਾਡੇ ਤਰੱਕੀ ਦੇ ਰਾਹ ਦੂਜੇ, ਉਹਨਾਂ ਦੀ ਤਰੱਕੀ ਦੇਖ ਲਓ ਜਿੰਨੇ ਯੂਪੀ, ਬਿਹਾਰ, ਰਾਜਸਥਾਨ ਦੀ ਹੈ। ਸਾਊਥ ਵਾਲੇ ਇਸੇ ਲਈ ਕਹਿੰਦੇ ਨੇ ਕਿ ਭਾਈ ਤੁਸੀਂ ਨਿਆਣੇ ਜੰਮੀ ਜਾਂਦੇ ਹੋ, ਅਸੀਂ ਕੰਟਰੋਲ ਕਰਕੇ ਇਕੋਨਮੀ। ਹੁਣ ਜਿਹੜਾ ਤਮਿਲਨਾਡੂ ਹੈ ਉਹਦੀ 6 ਗੁਣਾ ਜ਼ਿਆਦਾ ਪੰਜਾਬ ਨਾਲੋਂ ਜ਼ਿਆਦਾ ਐਵਰੇਜ ਉਹਨਾਂ ਦਾ ਪਾਰਟ ਹੈ, ਕਿਉਂਕਿ ਪੰਜਾਬ ਨੂੰ ਤਾਂ ਇਹਨਾਂ ਨੇ ਤਬਾਹ ਕੀਤਾ ਹਰ ਪੱਖੋਂ। ਸੋ ਇਹਨਾਂ ਦੀ ਸੋਚ ਦੇ ਨਾਲ ਜੇ 40,000 ਸਾਲ ਤੋਂ ਹਰ ਇੱਕ ਦਾ DNA ਹਿੰਦੂ ਹੈ ਤਾਂ ਤੁਸੀਂ ਅੰਦਾਜ਼ਾ ਲਾਓ ਵੀ ਇਹਨਾਂ ਦੀ ਗ੍ਰਿਪ 'ਚੋਂ ਨਿਕਲਣਾ ਸੌਖਾ ਨਹੀਂ ਹੈ। ਲੇਕਿਨ ਕਿਉਂਕਿ ਸਿੱਖ ਖੜੇ ਨੇ ਔਰ ਇਸ ਲਈ ਇਹਨਾਂ ਨੂੰ ਇਹ ਲੱਗਦਾ ਕਿ ਵੀ ਇਹਨਾਂ ਦੀ ਥਾਟ ਨੂੰ ਤੋੜਨ ਲਈ ਉੱਥੇ ਤਾਂ ਜੋ ਕਰ ਹੀ ਰਹੇ ਸੀ, ਟਰਾਂਸਨੈਸ਼ਨਲ ਰਿਪਰੈਸ਼ਨ ਤੱਕ ਪਹੁੰਚ ਗਏ ਕਿ ਬਾਹਰ ਹਿੱਟ ਕਰੋ ਇਹਨਾਂ ਦੀ ਖਾਲਿਸਤਾਨ ਦੀ ਆਈਡੀਓਲੋਜੀ ਨੂੰ, ਭੰਨੋ। 200 ਕਰੋੜ ਹਿੰਦੁਸਤਾਨ ਦੇ ਮੁਸਲਮਾਨਾਂ ਨੇ ਤਾਂ ਗੁਲਾਮੀ ਕਬੂਲ ਹੀ ਲਈ ਹੋਈ ਹੈ, ਕਸ਼ਮੀਰੀ ਲੜ ਰਹੇ ਨੇ, ਔਰ ਇਸ ਲਈ ਉਹਨਾਂ ਨੂੰ ਉਹ ਜੋ ਹਾਲ ਕਸ਼ਮੀਰੀਆਂ ਦਾ ਕੀਤਾ ਹੋਇਆ ਇੱਕ ਜਾਂ ਦੂਜੇ ਬਹਾਨੇ ਦੇ ਨਾਲ ਉਹਦੇ ਫੌਜ ਦੇ ਹਵਾਲੇ ਕੀਤਾ ਹੋਇਆ, ਯੂਨੀਅਨ ਟੈਰੀਟਰੀ ਬਣਾ ਕੇ। ਸੋ ਇਸ ਸਾਰੇ ਦੇ ਚੱਲਦਿਆਂ ਸਾਨੂੰ ਇਹ ਬਿਲਕੁਲ ਕਲੀਅਰ ਹੋਣਾ ਚਾਹੀਦਾ ਕਿ ਸਾਡੀ ਲੜਾਈ ਉਸ ਆਈਡੀਓਲੋਜੀ ਨਾਲ ਹੈ ਜਿਹੜੀ ਨਾਜ਼ੀ ਜਰਮਨੀ ਦੀ, 1 ਨੇਸ਼ਨ 1 ਰੇਸ 1 ਪੀਪਲ। ਇਹ 40,000 ਸਾਲ ਦਾ ਉਹ ਜਿਹੜਾ DNA ਹੈ ਉਹ ਹਿੰਦੂ ਬਣਾ ਕੇ ਤੁਹਾਨੂੰ ਰੱਖਣਾ ਚਾਹੁੰਦੇ ਨੇ। ਔਰ ਇਹ ਜਿਹੜਾ ਆਪਣਾ ਮੁਲਕ ਖਾਲਿਸਤਾਨ ਬਣਾਏ ਬਿਨਾਂ ਅਸੀਂ ਆਪਣੀ ਵੱਖਰੀ ਪਛਾਣ, ਜਬ ਲਗ ਖਾਲਸਾ ਰਹੇ ਨਿਆਰਾ, ਖਾਲਸੇ ਦਾ ਨਿਆਰਾਪਨ, ਖਾਲਸੇ ਦੀ ਯੂਨੀਕਨੈਸ,
ਔਰ ਜਿਹੜਾ ਖਾਲਸਾ ਬਿਲਕੁਲ ਬ੍ਰਾਹਮਣਵਾਦ ਦੀ ਧੁੰਨੀ ਦੇ ਵਿੱਚ ਤੀਰ ਹੈ, ਇਸ ਦਾ ਖਾਤਮਾ ਵੀ ਖਾਲਸੇ ਨਹੀਂ ਕਰਨਾ ਹੈ, ਇਸ ਵਿਚਾਰਧਾਰਾ ਦਾ। ਪਰ ਇੱਧਰ ਇਹ ਅਜੇ ਇੱਕ ਸੁਪਨਿਆਂ ਦੀ ਦੁਨੀਆ 'ਚ ਰਹਿੰਦੇ ਨੇ। ਇਹਨਾਂ ਦਾ ਤੁਸੀਂ ਜਿਹੜਾ ਹੈ ਉਹ ਇਹਨਾਂ ਨੂੰ ਰਹਿਣ ਦਿਓ ਜਿੱਥੇ ਨੇ, ਅਸੀਂ ਆਪਣੇ ਨਿਸ਼ਾਨੇ ਵੱਲ ਵਧੀਏ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਮ ਸਿੰਘ ਜੀ, ਸੋਨਮਾਲ ਜੀ, ਸੁਖਵੀਰ ਜੀਵਨ ਬੱਚੂ ਜੀ, ਪਰਮਿੰਦਰ ਜੀ, ਮੁਹੰਮਦ ਯਾਕੂਬ ਜੀ, ਇਹਨਾਂ ਨੇ ਪਾਣੀ ਦੇ ਹਵਾਲੇ ਨਾਲ ਕਾਫੀ ਸਾਰੇ ਸਾਡੇ ਕੋਲ ਕੁਐਸਚਨ ਪੁੱਛੇ ਨੇ। ਔਰ ਜਿਸ ਤਰ੍ਹਾਂ ਕਿ ਕਹਿ ਰਹੇ ਸੀ ਕਿ ਸਾਨੂੰ ਜਲਦੀ ਦੱਸੋ, ਬਟ ਸਾਡਾ ਜਿਹੜਾ ਚੌਥਾ ਸੈਗਮੈਂਟ ਸੀ ਉਸ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਮਿਲ ਗਈ ਹੈ। ਸੋ ਬਹੁਤ ਬਹੁਤ ਸ਼ੁਕਰੀਆ। ਔਰ ਚਿੰਤਤ ਵੀ ਨੇ ਕਿਉਂਕਿ ਜਿਹੜੇ ਹੜ੍ਹ ਆਏ ਹੋਏ ਨੇ ਯਾਕੂਬ ਜੀ, ਅਸੀਂ ਵੀ ਪੰਜਾਬ ਵਿੱਚ ਔਰ ਲਾਹੌਰ ਦੇ ਵਿੱਚ ਵੀ, ਔਰ ਪੰਜਾਬ ਚੜ੍ਹਦੇ ਲਹਿੰਦੇ ਪੰਜਾਬ ਦੋਨੇ ਹੀ ਜਿਹੜੇ ਬੁਰੀ ਤਰ੍ਹਾਂ ਹੜ੍ਹਾਂ ਦੀ ਮਾਰ ਦੇ ਹੇਠ ਨੇ, ਔਰ ਕਾਫੀ ਤੁਹਾਨੂੰ ਪਤਾ ਹੈ ਜਾਨੀ ਮਾਲੀ ਨੁਕਸਾਨ ਵੀ ਹੋ ਰਿਹਾ। ਸੋ ਸੈਡ ਹੈ। ਸੋ ਫਿਰ ਇਸੇ ਤਰ੍ਹਾਂ ਰਸ਼ਪਾਲ ਸਿੰਘ ਹਲਵਾਈ ਜੀ ਵੀ, ਔਰ ਨਿਹੰਗ ਸਿੰਘ ਜੀ, ਅਮਰਜੀਤ ਸਿੰਘ ਸੈਣੀ ਜੀ ਵੀ, ਨਰਿੰਦਰ ਸਿੰਘ ਜੀ ਵੀ, ਵੀ ਵਿਲ ਗੈਟ ਖਾਲਸਾ ਟੂਡੇ ਔਰ ਟੁਮਾਰੋ। ਔਰ ਫਿਰ ਇਸ ਤਰ੍ਹਾਂ ਜੈਬਲ ਜੀ ਵੀ, ਔਰ ਫਿਰ ਇਸੇ ਤਰ੍ਹਾਂ ਕੇ ਜੀ ਵੀ, ਔਰ ਸੁਰਜੀਤ ਕੌਰ ਜੀ ਵੀ, ਗੁਰਪ੍ਰਕਾਸ਼ ਸਿੰਘ ਜੀ ਵੀ, ਮਾਮੂ ਅਸ਼ਕ ਜੀ ਵੀ। ਸਰ ਵੀ ਵੇਟਿੰਗ ਫॉर a morning that's new country ਖਾਲਿਸਤਾਨ from ਬੰਗਲਾਦੇਸ਼। ਸੋ TYS ਵੋਲਟੇ ਜੀ ਵੀ ਇਹ ਵੀ ਕਹਿੰਦੇ ਨੇ ਬਹੁਤ ਸ਼ੁਕਰੀਆ ਬੰਗਲਾਦੇਸ਼ ਦੇ ਸਾਡੇ ਵੀਰ ਦੀ ਲਿਖਤ ਤੋਂ। ਹਾਂਜੀ, ਕਹਿ ਰਹੇ ਨੇ ਕਿ ਹਾਂਜੀ TYS ਵੋਲਟੇ ਕਹਿੰਦੇ ਨੇ ਕਿ ਹਾਂਜੀ ਜਿਹੜਾ ਖਾਲਿਸਤਾਨ ਹੈ ਬਣਾਉਣ ਲਈ ਦਿਲ ਵੱਡਾ ਕਰੀਏ ਜੀ ਆਪਾਂ। ਔਰ ਫਿਰ ਇਸੇ ਤਰ੍ਹਾਂ ਇੰਦਰਜੀਤ ਕੌਰ ਜੀ ਵੀ, ਔਰ ਗੁਰਮੀਤ ਸਿੰਘ ਜੀ ਵੀ, ਪਰਮਜੀਤ ਸਿੰਘ ਜੀ ਵੀ ਕਹਿੰਦੇ ਖਾਲਿਸਤਾਨ ਦਾ ਓਨਲੀ ਸੋਲਿਊਸ਼ਨ। ਔਰ ਫਿਰ ਨਰਿੰਦਰ ਸਿੰਘ ਜੀ, ਸਿੰਘ ਗਰਚਾ ਜੀ ਵੀ, ਔਰ ਬਸਰਾ ਜੀ ਵੀ, ਰਾਜਨਪ੍ਰੀਤ ਸਿੰਘ ਜੀ ਵੀ, ਔਰ ਗ੍ਰੀਨ ਜੀ ਵੀ ਸਮਥਿੰਗ ਇਜ਼ ਰੋਂਗ ਵਿਦ ਆਡੀਓ ਕਹਿ ਰਹੇ ਨੇ। ਹਾਂਜੀ ਆ ਥੋੜਾ ਹਾਂਜੀ ਇੰਟਰਨੈਟ ਵਿੱਚ ਪ੍ਰੋਬਲਮ। ਹਾਂਜੀ ਸੋ ਫਿਰ ਹਰਮਨ ਪੰਨੂ ਜੀ ਵੀ, ਔਰ ਫਿਰ ਬਲਾਲ ਅਹਿਮਦ ਜੀ ਵੀ ਅੱਜ ਆਏ ਨੇ, ਕੱਲ ਮਿਸ ਹੋ ਕੀਤਾ ਸਾਡਾ ਪ੍ਰੋਗਰਾਮ। ਸੋ ਅਸੀਂ ਵੀ ਤੁਹਾਨੂੰ ਮਿਸ ਕੀਤਾ। ਸ਼ੁਕਰੀਆ ਬਲਾਲ ਜੀ। ਹਾਂਜੀ, ਔਰ ਜਤਿੰਦਰ ਸਿੰਘ ਜੀ ਵੀ, MH ਜੀ ਵੀ, ਔਰ ਫਿਰ ਇਸੇ ਤਰ੍ਹਾਂ ਨੂਪਾ ਜੀ ਵੀ, ਕੁਲਦੀਪ ਕੌਰ ਜੀ ਵੀ, ਇੰਦਰਜੀਤ ਸਿੰਘ ਸੰਧੂ ਜੀ ਵੀ, ਔਰ ਬਾਬਾ ਦੀਪ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਪੰਜਾਬ ਵਿੱਚ ਇੰਨੇ ਹੜ੍ਹ ਆਏ ਹੋਏ ਨੇ ਕਿ ਪਾਣੀ ਇੰਨਾ ਚੜਿਆ ਹੋਇਆ ਕਿ ਲੋਕਾਂ ਦੇ ਡੁੱਬ ਚੁੱਕੇ ਨੇ ਘਰ। ਤੇ ਜਿਹੜਾ ਭਗਵੰਤ ਮਾਨ ਨੇ ਕਹਿੰਦੇ ਚੇਨਈ 'ਚ ਜਾ ਕੇ ਬੈਠ ਗਿਆ। ਸੋ ਬਹੁਤ ਇਹ ਬਹੁਤ ਵੱਡੀ ਸਾਜ਼ਿਸ਼ ਹੈ। ਮੈਨੂੰ ਲੱਗਦਾ ਹੈ ਕਿ ਵੀ 1988 ਵਾਂਗ ਇਹਨਾਂ ਨੇ ਸਡਨਲੀ ਪਾਣੀ ਛੱਡਣਾ, ਅੱਗੋਂ ਤਬਾਹੀ ਕਰਨੀ ਹੈ। ਬਿਲਕੁਲ। ਔਰ ਬਲਵੰਤ ਸਿੰਘ ਜੀ ਵੀ, ਔਰ ਬਲਾਲ ਅਹਿਮਦ ਜੀ ਵੀ ਕਹਿੰਦੇ ਡਾਕਟਰ ਸਾਹਿਬ ਬ੍ਰਾਹਮਣ हिंदू बहुत ज़ालिम है, बुज़दिल है। सो आज लाहौर में रिवर रावी पर कहते पता नहीं कि 2 लाख कुछ पानी जड़ा है कहते गुजर रहा है। और अमन और जड़े आम जड़ी है जड़ी आवाम है कहते गरीब जड़े लोग हैं उन्हों का जानी माली नुकसान जड़ा हो रहा। 800 तो ज़्यादा मौतां पाकिस्तान च होईयां ने। हाँ जी, बलहार सिंह कंग जी भी, और आल अबाउट ट्रूथ एंड सिखिज्म जी भी। और बलाल जी कहते हैं RSS डे 100 ਸਾਲ ਦੇ ਜਸ਼ਨ ਦੇ ਲਈ ਤੇ ਪਾਕਿਸਤਾਨ ਨਾਲ ਪੰਗਾ ਲੈ ਕੇ ਕਹਿੰਦੇ ਸੀ ਮੋਦੀ ਸਰਕਾਰ ਨੇ ਆਜ਼ਾਦ ਕਸ਼ਮੀਰ ਤੇ ਕਹਿੰਦੇ ਨੇ ਕਿ ਸਰਕਾਰ ਪਤਾ ਨਹੀਂ ਕੀ ਕਹਿਣਾ ਚਾਹੁੰਦੇ ਨੇ। ਓਕੇ ਜੀ। तो ਇਸੇ ਤਰ੍ਹਾਂ ਰਾਮ ਸਿੰਘ ਜੀ ਵੀ, ਔਰ ਗੁਰਵਿੰਦਰ ਮਾਨ ਜੀ ਵੀ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਸਨਾ ਆ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।